ਡਾਕਟਰ ਸਾਹਿਬ, ਮੈਂ ਹੁਣ ਜਿਹੜੇ 4 ਮੁੱਦੇ ਸੀ ਉਹਨਾਂ 'ਚ ਆਪਣੇ ਆਖਰੀ ਮੁੱਦੇ ਵੱਲ ਨੂੰ ਵੱਧ ਰਿਹਾ ਅਤੇ ਮਤਲਬ ਜਿਹੜੀ ਗੱਲ ਤੁਸੀਂ ਇਸ ਸਵਾਲ ਦੇ ਜਵਾਬ 'ਚ ਕੀਤੀ ਆ ਕਿ ਕਸ਼ਮੀਰ ਦਾ ਮੁੱਦਾ ਜਿਸ ਤਰੀਕੇ ਦੇ ਨਾਲ ਮਤਲਬ ਸਿਰਫ ਇਹ ਨਹੀਂ ਕਿ ਟਰੰਪ ਨੇ ਸਟੇਟਮੈਂਟ ਦਿੱਤੀ ਜਾਂ ਰੂਬੀਓ ਨੇ ਸਟੇਟਮੈਂਟ ਦਿੱਤੀ, ਮਤਲਬ ਸਟੇਟ ਡਿਪਾਰਟਮੈਂਟ ਜਿਹੜਾ ਆ ਉਹਦੀ ਪ੍ਰੈਸ ਸਟੇਟਮੈਂਟ ਦੇ ਵਿੱਚ ਇਹ ਗੱਲ ਆਈ ਸਾਹਮਣੇ। ਤਾਂ ਇਹ ਅਮਰੀਕਨ ਪੋਲਿਸੀ ਦਾ ਵੱਲ ਇਸ਼ਾਰਾ ਕਰ ਰਹੀ ਆ ਕਿ ਉਹ ਹੁਣ ਕਸ਼ਮੀਰ ਦੇ ਵਿੱਚ ਜਿਹੜਾ ਆ ਮਤਲਬ ਉਹ ਇਨਵੋਲਵਮੈਂਟ ਕਰ ਰਹੇ ਆ ਜਾਂ ਸੋਚ ਰਹੇ ਆ ਉਹ ਕਰਨ ਦੀ ਕਿਸੇ ਤਰੀਕੇ ਦੀ। ਅਤੇ ਇੱਕ ਪਾਸੇ ਇਹ ਕਸ਼ਮੀਰ ਦਾ ਮਸਲਾ ਉੱਭਰ ਰਿਹਾ, ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਮਤਲਬ ਅਮਰੀਕਾ ਜਿਹੜਾ ਆ ਇਹੋ ਜਿਹੀ ਕੰਟਰੀ ਆ ਕਿ ਉੱਥੇ ਕਿਹਾ ਜਾਂਦਾ ਕਿ ਚਾਹੇ ਅਮਰੀਕਾ ਚਾਹੇ ਕੈਨੇਡਾ ਆ ਵੀ ਚਾਈਨਾ ਹੋਵੇ ਚਾਹੇ ਈਰਾਨ ਹੋਵੇ, ਇਹ ਭਾਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਮਤਲਬ ਜਿਹੜੇ ਇਹਨਾਂ ਦੇ ਡਿਸੀਡੈਂਟਸ ਨੇ ਉਹਨਾਂ ਨੂੰ ਧਮਕਾਉਣ ਤੱਕ ਜਾਂ ਇਸ ਤਰੀਕੇ ਦਾ ਕਰਦੇ ਆ, ਪਰ ਐਲੀਮੀਨੇਸ਼ਨਸ ਤੱਕ ਚਾਈਨਾ ਅਤੇ ਈਰਾਨ ਵੀ ਜਿਹੜਾ ਆ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਗਿਆ। ਪਰ ਇੰਡੀਆ ਜਿਹੜਾ ਆ ਉਹਨੇ ਮਤਲਬ ਐਲੀਮੀਨੇਸ਼ਨ ਕੀਤੀ ਵੀ ਆ ਅਤੇ ਅਮਰੀਕਾ ਦੇ ਵਿੱਚ ਵੀ ਐਲੀਮੀਨੇਸ਼ਨ ਲਗਭਗ ਉਹ ਮਤਲਬ ਕਰਨ ਤੱਕ ਪਹੁੰਚ ਗਏ ਸੀ। ਅਤੇ ਮਤਲਬ ਇਹ ਸਾਰਾ ਕੁਛ ਜਦੋਂ ਹੋ ਰਿਹਾ ਵੀ ਇਹ ਛੋਟੀ ਗੱਲ ਨਹੀਂ, ਮਤਲਬ ਸ਼ਾਇਦ ਸਿੱਖ ਵੀ ਇਸ ਗੱਲ ਨੂੰ ਨਹੀਂ ਉਵੇਂ ਸਮਝ ਪਾ ਰਹੇ ਕਿ ਇੰਡੀਆ ਜੇ ਇੰਨਾ ਵੱਡਾ ਸਟੈਪ ਲੈ ਰਿਹਾ ਆ ਤਾਂ ਉਹਦੇ ਪਿੱਛੇ ਇਹ ਗੱਲ ਕਹੀ ਜਾ ਰਹੀ ਆ ਕਿ ਹੋ ਸਕਦਾ ਕਿ ਬਿਹਾਈਂਡ ਦਾ ਕਰਟੇਨਸ, ਕਿਉਂਕਿ ਸਿਆਸਤ ਜਿਹੜੀ ਬੇਸਿਕਲੀ ਹੁੰਦੀ ਆ ਜੋ ਸਾਹਮਣੇ ਹੋ ਰਿਹਾ ਉਹ ਨਹੀਂ ਹੁੰਦੀ ਜੋ ਪਰਦੇ ਦੇ ਪਿੱਛੇ ਹੋ ਰਿਹਾ, ਉਹ ਮਤਲਬ ਸਮਝਣਾ ਬੜਾ ਜ਼ਰੂਰੀ ਹੁੰਦਾ ਕਿ ਸਿੱਖ ਇਸ ਗੱਲ ਨੂੰ ਕਿਵੇਂ ਸਮਝਣ ਕਿ ਇੰਡੀਆ ਨੇ ਜਿਹੜਾ ਐਕਸਟ੍ਰੀਮ ਸਟੈਪ ਲਿਆ ਕਿ ਹਾਲਾਂਕਿ ਕਸ਼ਮੀਰ ਦੀ ਮੂਵਮੈਂਟ ਵੱਡੀ ਨਜ਼ਰ ਆਉਂਦੀ ਆ, ਪਰ ਸਿੱਖ ਮੂਵਮੈਂਟ ਜਿਹੜੀ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਪਹਿਲਾਂ ਕਿਤੇ ਵੀ ਵਰਲਡ ਤੁਸੀਂ ਕਹਿ ਸਕਦੇ ਹੋ ਮੀਡੀਆ ਦੇ ਵਿੱਚ ਇੰਨੀ ਜ਼ਿਆਦਾ ਫੇਮਸ ਨਹੀਂ ਸੀ, ਪਰ ਉਸ ਘਟਨਾ ਕਰਕੇ ਉਹ ਜਿਹੜਾ ਸਿੱਖ ਕੋਜ਼ ਆ ਉਹ ਸਾਰੀ ਦੁਨੀਆ ਦੇ ਵਿੱਚ ਚਰਚਾ 'ਚ ਆਇਆ ਵੀ ਇੰਡੀਆ ਇੰਨਾ ਬੇਵਕੂਫ ਨਹੀਂ ਵੀ ਉਹਨੇ ਐਡਾ ਵੱਡਾ ਰਿਸਕ ਲਿਆ। ਜੇ ਉਹ ਰਿਸਕ ਲਿਆ ਤਾਂ ਕੀ ਕੁਛ ਅਮਰੀਕਾ ਦੇ ਵਿੱਚ ਬਿਹਾਈਂਡ ਦਾ ਕਰਟਨਸ ਇਸ ਤੋਂ ਪਹਿਲਾਂ ਚੱਲ ਰਿਹਾ ਜੇ ਤੋਂ ਇੰਡੀਆ ਘਬਰਾਇਆ ਹੋਇਆ ਆ, ਖਾਸ ਤੌਰ 'ਤੇ ਸਿੱਖ ਮਸਲੇ ਨੂੰ ਲੈ ਕੇ, ਅਤੇ ਸਿੱਖ ਜਿਹੜੇ ਆ ਉਹ ਮਤਲਬ ਉਹ ਇਸ ਗੱਲ ਨੂੰ ਕਿੰਨਾ ਕੁ ਸੀਰੀਅਸ ਲੈਣ। ਅਤੇ ਕਿਉਂਕਿ ਸਿੱਖਾਂ ਦੇ ਵਿੱਚ ਆਮ ਤੌਰ 'ਤੇ ਗੱਲ ਚੱਲਦੀ ਆ ਕਿ ਜਿਹੜਾ ਅਮਰੀਕਾ ਆ ਉਹਦੇ ਇੰਟਰਸਟ ਦੇਖੋ ਜੀ ਟਰੇਡ ਇੰਟਰਸਟ ਨੇ ਇੰਡੀਆ ਦੇ ਨਾਲ ਅਤੇ ਉਹ ਕੁਛ ਨਹੀਂ ਕਰ ਸਕਦਾ ਸਿੱਖਾਂ ਲਈ, ਜਾਂ ਮਤਲਬ ਇੱਕ ਇਹੋ ਜਿਹਾ ਵੀ ਨੈਰੇਟਿਵ ਹੁੰਦਾ ਆ। ਮਤਲਬ ਸਿੱਖਾਂ ਦੇ ਵਿੱਚ ਇੱਕ ਇਹ ਗੱਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਵਿੱਚ ਕਿਸੇ ਦਾ ਇੰਟਰਸਟ ਨਹੀਂ, ਤਾਂ ਪਰ ਜੇ ਇਹ ਘਟਨਾ ਵਾਪਰੀ ਆ ਤਾਂ ਉਹਦੇ ਬਾਰੇ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਕੋਈ ਵੱਡੇ ਇੰਟਰਸਟ ਪੈਦਾ ਹੋ ਰਹੇ ਆ ਸਿੱਖਾਂ ਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਇੰਡੀਆ ਦਾ ਕੰਟੈਕਸਟ ਦੇਖੀਏ। ਮੈਂ ਸਮਝਦਾ ਹਾਂ ਵੀ ਜੋ ਕੁਛ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 18 ਜੁਲਾਈ ਨੂੰ, ਠੀਕ 2 ਸਾਲ 1 ਮਹੀਨਾ ਪਹਿਲਾਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਸਰੀ ਦੇ ਵਿੱਚ ਗੁਰਦੁਆਰਾ ਕੰਪਲੈਕਸ ਪਾਰਕਿੰਗ ਲੋਟ ਦੇ ਵਿੱਚ ਹੋਈ। ਔਰ ਮੈਂ ਹਮੇਸ਼ਾ ਇਹ ਗੱਲ ਆਪਣੀਆਂ ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਕਹੀ ਹੈ ਕਿ ਜਿਸ ਦਿਨ ਭਾਰਤੀ ਹਕੂਮਤ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਈ ਸੀ, ਕਿਸਾਨ ਪੰਜਾਬ ਦੇ ਜਿਸ ਮੂਵਮੈਂਟ ਨੂੰ ਲੀਡ ਕਰ ਰਹੇ ਸੀ ਸਿੱਖ ਕਿਸਾਨ ਜ਼ਾਹਰਾ ਤੌਰ ਤੇ, ਇਹਦੀ ਸਕ੍ਰਿਪਟ ਉਦੋਂ ਲਿਖਣੀ ਸ਼ੁਰੂ ਹੋ ਗਈ ਸੀ। ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਵੀ ਇਹ ਮੋਦੀ ਰਜੀਮ ਦੀ 2014 ਤੋਂ ਬਾਅਦ ਪਹਿਲੀ ਵੱਡੀ ਡਿਫੀਟ ਸੀ ਪਬਲਿਕਲੀ, ਔਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਾਫੀ ਮੰਗ ਕੇ ਕਾਨੂੰਨ ਵਾਪਸ ਲੈ ਗਏ ਸੀ। ਪਰ ਉਸ ਪੀਰੀਅਡ ਦੇ ਵਿੱਚ ਜਿਹੜਾ ਡਾਇਸਪੋਰਾ ਸਿੱਖਾਂ ਨੇ ਰੋਲ ਅਦਾ ਕੀਤਾ, ਉਹ ਮਹਿਜ਼ ਇਹ ਨਹੀਂ ਸੀ ਕਿ ਇੱਥੇ ਕਾਂਗਰਸਮੈਨਾਂ ਨੇ ਜਿਹੜਾ ਸਟੇਟਮੈਂਟ ਦੇ ਦਿੱਤੀ ਜਾਂ ਜਸਟਿਨ ਟਰੂਡੋ ਨੇ ਜੋ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਰੋਕਿਆ ਗਿਆ ਸੀ ਉਹਦੇ ਖਿਲਾਫ ਬਿਆਨਬਾਜ਼ੀ ਕੀਤੀ, ਜਾਂ ਯੂਕੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਕੁਛ ਇੱਧਰਲਾ ਕਿਹਾ ਗਿਆ ਜਾਂ ਕੁਛ ਉੱਧਰਲਾ ਕਿਹਾ ਗਿਆ, ਪਰ ਉਹਨਾਂ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋ ਗਿਆ ਸੀ। ਔਰ ਇਨਸਾਈਡ ਉਹਨਾਂ ਦੀ ਜੋ ਥੋੜ੍ਹੀ ਬਹੁਤ ਜਾਣਕਾਰੀ ਉਹਨਾਂ ਦੇ ਬੜੇ ਕੌਨਫੀਡੈਂਸ਼ੀਅਲ ਪੱਤਰਕਾਰਾਂ ਦੇ ਮੂੰਹ 'ਚੋਂ ਖੱਬਿਓਂ ਸੱਜਿਓਂ ਨਿਕਲ ਜਾਂਦੀ ਹੈ ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਅਲਟੀਮੇਟਲੀ ਖਾਲਿਸਤਾਨ ਮੂਵਮੈਂਟ ਦੀ ਸਪੋਰਟ ਬਣ ਜਾਏਗੀ। ਆਲਰੇਡੀ ਗੱਲ ਉਸ ਪਾਸੇ ਵੱਲ ਜਾ ਰਹੀ ਸੀ। ਪਹਿਲਾ ਪਾਰਟ ਤਾਂ ਇੰਡੀਅਨ ਸਟੇਟ ਦੇ ਲਈ ਇਹ ਹੈ। ਦੂਸਰਾ, ਖਾਲਿਸਤਾਨ ਰੈਫਰੈਂਡਮ। ਮੈਂ ਸਮਝਦਾ ਹਾਂ ਵੀ ਜਿਹੜੀਆਂ 5 ਆਈਜ਼ ਕੰਟਰੀਜ਼ ਦੇ ਵਿੱਚ ਖਾਲਿਸਤਾਨ ਦੇ ਲਈ ਗੱਲ ਇਹ ਨਹੀਂ ਹੈ ਕਿ ਵੀ ਇਸ ਰੈਫਰੈਂਡਮ ਦੀ ਕੋਈ UN ਲੈਵਲ ਤੇ ਅਹਿਮੀਅਤ ਹੈ ਜਾਂ ਨਹੀਂ ਹੈ। ਗੱਲ ਇਹ ਹੈ ਕਿ ਜਿਹੜਾ ਇੰਡੀਅਨ ਹਕੂਮਤ ਦਾ ਪ੍ਰੋਪੇਗੈਂਡਾ ਵੀ ਸੀ ਕਿ ਐਵੇਂ 2.5 ਟੋਟਰੂ ਲੋਕ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਇਹਨਾਂ ਨੇ, ਜਿਸ ਉਤਸ਼ਾਹ ਦੇ ਨਾਲ ਸਿੱਖ ਬਾਹਰ ਨਿਕਲੇ ਵੋਟਾਂ ਪਾਉਣ ਦੇ ਲਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਗਨਲ ਸੀ ਕਿ ਬਈ ਆਲਰੇਡੀ ਗੁਰਦੁਆਰਿਆਂ ਦੇ ਉੱਤੇ ਤਾਂ ਜਿਹੜੇ ਇਹਨਾਂ 5 ਮੁਲਕਾਂ ਦੇ ਵਿੱਚ ਪੰਥ-ਪ੍ਰਸਤ ਸਿੱਖ ਹੀ ਨੇ ਮੈਜੋਰਿਟੀ ਲੈਵਲ ਦੇ ਉੱਤੇ, ਕੁਛ ਪਾਕਟਸ ਨੂੰ ਛੱਡ ਕੇ, ਇਹ ਵੀ ਇੱਕ ਉਹਨਾਂ ਦੇ ਲਈ ਇਰੀਟੇਟਿੰਗ ਪਾਰਟ ਸੀ। ਸੈਕੰਡਲੀ,
ਮੈਂ ਸਮਝਦਾ ਹਾਂ ਵੀ ਜਿਹੜਾ, ਔਰ ਤੁਸੀਂ ਬਿਲਕੁਲ ਠੀਕ ਕਿਹਾ ਵੀ ਈਵਨ ਜਦੋਂ ਕੋਲਡ ਵਾਰ ਚੱਲ ਰਿਹਾ ਸੀ, KGB ਔਰ CIA ਦੋਨੋਂ ਹੀ ਜਿਹੜੀਆਂ ਅਸੈਸੀਨੇਸ਼ਨਸ ਵੀ ਕਰ ਰਹੀਆਂ ਸੀ ਪੋਲੀਟੀਕਲੀ ਇੱਕ ਦੂਜੇ ਦੀ ਟੈਰੀਟਰੀ ਜਾਂ ਉਹਨਾਂ ਦੇ ਹਮਾਇਤੀ ਮੁਲਕਾਂ 'ਚ, ਲੇਕਿਨ ਅਮਰੀਕਾ ਦੀ ਧਰਤੀ ਤੇ ਕਦੇ KGB ਨੇ ਜਾਂ ਈਰਾਨ ਨੇ ਜਾਂ ਫॉर दैट ਰੀਜ਼ਨ ਐਨੀ ਹੌਸਟਾਈਲ ਫੋਰਸ ਕਿਊਬਨਸ ਨੇ ਇਹ ਕੋਸ਼ਿਸ਼ ਨਹੀਂ ਕੀਤੀ। ਸੋ ਜਿਹੜਾ ਅਮਰੀਕਨਾਂ ਨੂੰ ਇੱਕ ਇਹ ਪਾਰਟ ਵੀ, ਔਰ ਈਵਨ ਬਾਈਡਨ ਵਰਗਾ ਪ੍ਰੈਜ਼ੀਡੈਂਟ ਜਿਹੜਾ ਬਹੁਤ ਪ੍ਰੋ ਇੰਡੀਆ ਸੀ, ਉਹਨੇ ਵੀ ਜਿਹੜਾ ਕੇਸ ਰਜਿਸਟਰ ਹੋਇਆ ਜਾਂ 26 ਜਨਵਰੀ ਤੇ ਉਹਦਾ ਨਾਂ ਆਣਾ ਹੈ ਜਾਂ ਭਾਰਤ ਦੇ ਉੱਤੇ ਦਬਾਅ ਬਣਾਉਣਾ ਹੈ ਕਿ ਜੀ ਇਹ ਸਾਡੇ ਹਵਾਲੇ ਕਰੋ, ਔਰ ਜਿਹਦੇ ਚੋਂ ਸਾਰਾ ਇਹ ਜਿਹੜਾ ਨਿਖਿਲ ਗੁਪਤਾ ਦਾ ਟ੍ਰਾਇਲ ਜਿਹੜਾ 3 ਨਵੰਬਰ ਤੋਂ ਸ਼ੁਰੂ ਹੋਣਾ ਹੈ ਉਸ ਪਾਸੇ ਵੱਲ ਜਾ ਰਿਹਾ ਹੈ। ਸੋ ਇਹ ਵੀ ਅਮਰੀਕਾ ਦੇ ਲਈ ਇਹ ਸੀ ਕਿ ਵੀ ਇਹਨਾਂ ਨੇ ਯਾਰ ਮਾਰ ਕੀਤੀ ਹੈ ਇੱਕ ਫਰੈਂਡਲੀ ਟੈਰੀਟਰੀ ਦੇ ਵਿੱਚ ਆ ਕੇ। ਬਾਕੀ ਰਹੀ ਗੱਲ ਅਮਰੀਕਨ ਇੰਟਰਸਟ ਦੀ, ਦੇਖੋ ਮੈਂ ਕਿਤੇ ਜਦੋਂ ਇੱਕ ਡਿਊਰਿੰਗ ਦਾ ਐਮਰਜੈਂਸੀ ਵੀ ਚੌਧਰੀ ਬੰਸੀ ਲਾਲ, ਬੜਾ ਜਿਹੜਾ ਐਂਟੀ ਸਿੱਖ ਸੀ, ਹਰਿਆਣੇ ਦਾ ਚੀਫ ਮਿਨਿਸਟਰ ਵੀ ਰਿਹਾ, ਉਹ ਡਿਫੈਂਸ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ। ਮੈਂ ਉਹ ਕੁਦਰਤੀ ਕਟਿੰਗ ਰੱਖ ਨਹੀਂ ਸਕਿਆ, ਉਹਨਾਂ ਜ਼ਮਾਨਿਆਂ 'ਚ ਕੋਈ ਇੰਟਰਨੈਟ ਵਾਲਾ ਟ੍ਰਿਬਿਊਨ ਨਹੀਂ ਸੀ ਹੁੰਦਾ ਉਹਦੇ ਤੇ। ਬੰਸੀ ਲਾਲ ਨੇ ਗੱਲ ਕਹੀ ਸੀ ਕਿ ਉਸ ਪੀਰੀਅਡ 'ਚ ਜਦੋਂ ਕਿ ਦਿੱਲੀ ਦੇ ਵਿੱਚ ਜਿਹੜਾ ਅਮਰੀਕਾ ਦਾ ਐਂਬੈਸਡਰ ਸੀ ਉਹ ਆਇਆ, 80s ਦੀ ਉਹ ਗੱਲ ਕਰ ਰਿਹਾ ਸੀ, ਹਾਲਾਂ ਉਦੋਂ ਤੱਕ ਉਹ ਇਰੈਲੇਵੈਂਟ ਹੋ ਗਿਆ ਸੀ ਬੰਸੀ ਲਾਲ, ਔਰ ਉਹਨੇ ਕਿਹਾ ਵੀ ਉਹਨੇ ਮੈਨੂੰ ਆ ਕੇ ਪੁੱਛਿਆ ਕਿ ਜੀ ਬੰਸੀ ਲਾਲ ਜੀ ਖਾਲਿਸਤਾਨ ਕਬ ਬਣਾ ਰਹੇ, ਉਹਨੇ ਆਪਣੀ ਹਿੰਦੀ ਜ਼ਬਾਨ ਦੇ ਵਿੱਚ ਕਿਹਾ, ਤੇ ਉਹ ਕਹਿੰਦਾ ਵੀ ਮੇਰੇ ਲਈ ਇੱਕ ਵੱਡਾ ਸ਼ੌਕ ਸੀ ਇਹ ਕਿ ਵੀ ਇਸ ਲੈਵਲ ਦਾ ਸਵਾਲ ਪੁੱਛਿਆ ਗਿਆ। ਸੋ ਮੈਨੂੰ ਵੀ ਥੋੜਾ ਬਹੁਤ ਵਾਸ਼ਿੰਗਟਨ 'ਚ ਆਲਮੋਸਟ 18 ਸਾਲ ਸਾਡਾ ਬੇਸ ਹੈ, ਉਸ ਤੋਂ ਜ਼ਿਆਦਾ ਰਿਹਾ। ਇਹਨਾਂ ਦਾ ਇੰਟਰਸਟ ਸੀ ਉਸ ਜ਼ਮਾਨੇ 'ਚ ਜਦੋਂ ਕੋਲਡ ਵਾਰ ਚੱਲ ਰਿਹਾ ਸੀ, ਔਰ ਜਿਹੜਾ ਰੋਕ ਹੋਈ, ਦੇਖੋ ਜੇ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨਾ ਬੈਠਾ ਹੁੰਦਾ ਔਰ ਪਾਕਿਸਤਾਨ ਉਹਦੇ 'ਚ ਫੁੱਲੀ ਮੁਲਵਸ ਨਾ ਹੁੰਦਾ ਅਮਰੀਕਾ ਦੇ ਨਾਲ ਉਹਨਾਂ ਨੂੰ ਚੈੱਕ ਕਰਨ ਦੇ ਲਈ, ਤੇ ਜਿਹੜੀ 80s ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਪੀਰੀਅਡ ਜਾਂ ਪੋਸਟ 84 ਫਿਰ ਸਾਡੀ ਜਿਹੜੀ ਖਾਲਿਸਤਾਨ ਦੀ ਸਟਰਗਲ ਸੀ, ਅਮਰੀਕਾ ਨੇ ਖੁੱਲੇ ਤੌਰ ਦੇ ਉੱਤੇ ਸਾਡੀ ਮਦਦ ਕਰਨੀ ਸੀ। ਪਾਕਿਸਤਾਨ ਨੇ ਜੇ ਥੋੜਾ ਬਹੁਤ ਚਾਹਿਆ ਵੀ ਹੋਏਗਾ, ਅਮਰੀਕਾ ਨੇ ਉਹਨੂੰ ਉਦੋਂ ਥੋੜਾ ਜਿਹਾ ਰੋਕ ਦਿੱਤਾ ਹੈ, ਕਿਉਂਕਿ ਦੋਨੋਂ ਫਰੰਟ ਇੱਕੋ ਵੇਲੇ ਨਹੀਂ ਸੀ ਉਹ ਖੋਲਣਾ ਚਾਹੁੰਦੇ। ਉਹ ਸਮਝਦੇ ਸੀ ਕਿ ਵੀ ਜਿਹੜਾ ਈਸਟਰਨ ਫਰੰਟ ਹੈ, ਜੇ ਸੋਵੀਅਤ ਯੂਨੀਅਨ ਜਿਹੜਾ ਹੁਣ ਆਇਆ ਔਰ ਹੋਲੀ ਵਾਰੀਅਰ ਮੁਜਾਹਿਦੀਨ ਦਾ ਕਨਸੈਪਟ ਇਸਤੇਮਾਲ ਕਰਕੇ ਉਹਨਾਂ ਨੂੰ ਡੱਕਿਆ ਜਾ ਰਿਹਾ ਇੰਡੀਆ ਨਾਲ, ਉਹ ਉਸ ਪੀਰੀਅਡ ਦੇ ਉੱਤੇ ਖਾਲਿਸਤਾਨ ਦੇ ਹੱਕ 'ਚ ਨਹੀਂ ਸੀ ਕਰਾਉਣਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ, ਔਰ ਮੈਨੂੰ ਇੱਕ ਬੜੇ ਇੰਪੋਰਟੈਂਟ ਇੱਥੇ ਬਜ਼ੁਰਗ ਨੇ, ਉਹਨਾਂ ਨੇ ਗੱਲ ਕੀਤੀ ਕਿਉਂਕਿ 84-85 ਪੀਰੀਅਡ ਇੱਕ ਨਾਰਥ ਕੈਰੋਲਾਈਨਾ ਦਾ ਸੈਨੇਟਰ ਸੀ ਜੈਸੀ ਹੈਲਮਸ, ਬੜਾ ਵੋਕਲ ਕਿਸਮ ਦਾ, ਤੇ ਉਹਨੇ ਉਦੋਂ ਖਾਲਿਸਤਾਨ ਦੀ ਗੱਲ ਕੀਤੀ ਤੇ ਕਹਿੰਦੇ ਵੀ ਜਦੋਂ ਉਹਨੂੰ ਅਸੀਂ ਮਿਲਣ ਗਏ ਸੀ, ਅਸੀਂ ਕਿਹਾ ਵੀ ਜੈਸੀ ਕਿ ਵੀ ਤੁਹਾਡੇ ਤਾਂ ਇੱਥੇ ਸਿੱਖ ਵੀ ਨਹੀਂ ਹੈਗੇ, ਨਾਰਥ ਕੈਰੋਲਾਈਨਾ 'ਚ ਬਹੁਤ ਥੋੜੇ ਸਿੱਖ ਸੀ ਉਦੋਂ, ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਹੈ ਇਹ ਵੀ ਇਸ ਚੋਂ ਹੀ ਨਿਕਲਿਆ ਸੀ ਕਿਉਂਕਿ ਸਾਡੀ ਵਾਈਜ਼ ਲੀਡਰਸ਼ਿਪ ਨੇ ਦੇਖਿਆ ਸੀ ਕਿ ਜਿਹੜਾ ਸੋਵੀਅਤ ਯੂਨੀਅਨ ਦਾ ਕਮਿਊਨਿਜ਼ਮ ਦਾ ਵਾਧਾ ਟੁਵਰਡਸ ਇੰਡੀਅਨ ਓਸ਼ਨ, ਉਹਨੂੰ ਰੋਕਣ ਦੇ ਲਈ ਇੱਕ ਸਿਕਿਉਰਿਟੀ ਸਟੇਟ ਚਾਹੀਦੀ ਹੈ ਕਿ ਪਾਕਿਸਤਾਨ ਨੂੰ ਐਜ਼ ਏ ਸਿਕਿਉਰਿਟੀ ਸਟੇਟ ਜਿਹੜੀ ਕਿ ਸਾਡੇ ਹਿੱਤਾਂ ਨੂੰ ਸਰਵ ਕਰ ਸਕੇ। ਔਰ ਜੇ ਅਸੀਂ 78 ਸਾਲ ਦਾ ਇਤਿਹਾਸ ਦੇਖੀਏ ਤੇ ਪਾਕਿਸਤਾਨ ਨੇ ਉਹ ਪੂਰੀ ਤਰ੍ਹਾਂ ਸਰਵ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਹਾਲਾਤ ਇਹ ਬਣ ਗਏ ਨੇ ਕਿ ਸਿੱਖਾਂ ਨੂੰ ਅਸੀਂ ਸਮਝਦੇ ਹਾਂ ਵੀ ਜੇ ਖਾਲਿਸਤਾਨ ਕਾਇਮ ਹੁੰਦਾ ਤੇ ਉਹਨਾਂ ਦਾ ਸਿੱਖਾਂ ਦਾ ਵੈਲਿਊ ਸਿਸਟਮ ਵੀ ਸਾਡੇ ਨਾਲ ਮਿਲਦਾ ਹੈ ਔਰ ਸਾਡੇ ਨੈਚੁਰਲ ਅਲਾਈ ਵੀ ਹੋਣਗੇ, ਔਰ ਜਿਹੜਾ ਕਮਿਊਨਿਜ਼ਮ ਦਾ ਪ੍ਰਭਾਵ ਹੈ ਉਸ ਪਾਸੇ ਵੱਲ ਜਾਣ ਦਾ, ਕਿਉਂਕਿ 80s 'ਚ ਅਜੇ ਟੁੱਟਿਆ ਨਹੀਂ ਸੀ, 89 ਸੋਵੀਅਤ ਯੂਨੀਅਨ ਟੁੱਟਿਆ, ਉਹਦੇ 'ਚ ਉਹਨਾਂ ਨੂੰ ਲੱਗਾ ਵੀ ਜੇ ਪਾਕਿਸਤਾਨ ਇੱਕ ਸਟਾਪ ਹੈ ਕਮਿਊਨਿਜ਼ਮ ਨੂੰ ਰੋਕਣ ਦਾ ਤੇ ਸਿੱਖ ਫੈਕਟਰ ਦੂਸਰਾ ਸਟੈਪ ਹੋਏਗਾ। ਔਰ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਸੁਣ ਕੇ, ਕਿਉਂਕਿ ਜੇ ਤੁਸੀਂ 1809 ਦੇ ਵਿੱਚ ਅੰਮ੍ਰਿਤਸਰ ਦੀ ਟੀਟੀ ਦੇਖੋ ਜਿਹੜੀ ਸਰਕਾਰੇ ਖਾਲਸਾ ਜੀਓ ਔਰ ਅੰਗਰੇਜ਼ਾਂ ਦੇ ਵਿੱਚ ਸਟ੍ਰਾਈਕ ਹੋਈ, ਜੇ ਅੰਗਰੇਜ਼ਾਂ ਨੇ ਸਾਡੇ ਲਈ ਉਹ ਖਿੱਤਾ ਜਿਹੜਾ ਸੀ ਉਹ ਖੁੱਲਾ ਛੱਡ ਦਿੱਤਾ ਉਸ ਪਾਸੇ ਜਾਣ ਦਾ, ਤੁਸੀਂ ਕਲਾਸੀਫਾਈਡ ਡਾਕੂਮੈਂਟ ਦੇਖੋਗੇ ਬ੍ਰਿਟਿਸ਼ ਪੀਰੀਅਡ ਦੇ, ਸਿੱਖਾਂ ਦੇ ਨਾਲ ਸੰਧੀ ਕਰਨ ਪਿੱਛੇ ਵੀ ਰਸ਼ੀਆ ਦਾ ਫੀਅਰ ਸੀ ਕਿ ਰੂਸ ਆ ਰਿਹਾ। ਜਿਹੜਾ ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ, ਅੰਗਰੇਜ਼ਾਂ ਨੇ ਅਫਗਾਨਿਸਤਾਨ ਨੂੰ ਪਹਿਲੀ ਬਫਰ ਸਟੇਟ ਬਣਾਇਆ ਸੀ ਤਾਂ ਕਿ ਰਸ਼ੀਅਨ ਇਨਫਲੂਐਂਸ ਰੋਕਿਆ ਜਾਏ, ਰਸ਼ੀਆ ਦੀ ਆਮਦ ਇਸ ਪਾਸੇ ਆਉਣ ਤੋਂ ਰੋਕੀ ਜਾਏ। ਔਰ ਦੂਜਾ ਜਿਹੜਾ ਸਿੱਖ ਰਾਜ ਦੇ ਨਾਲ ਉਹਨਾਂ ਨੇ ਜਿਹੜਾ ਸੰਧੀ ਕਰਕੇ ਉਹ ਖਿੱਤਾ ਸਾਡੇ ਲਈ ਛੱਡ ਦਿੱਤਾ, ਤਾਂ ਹੀ ਅਸੀਂ ਇੰਡਸ ਕ੍ਰਾਸ ਕੀਤਾ,
ਦਰਾ ਖੈਬਰ ਤੱਕ ਗਏ, ਕਿਉਂਕਿ ਉਹ ਸਮਝਦੇ ਸੀ ਵੀ ਸਿੱਖ ਹੀ ਸੈਕੰਡ ਜਿਹੜਾ ਹੈ ਉਹ ਫੈਕਟਰ ਹੋਣਗੇ ਰਸ਼ੀਆ ਨੂੰ ਰੋਕਣ ਦੇ ਲਈ। ਔਰ ਅੱਜ ਵੀ ਜਿਹੜਾ ਬਾਰਡਰ ਜਿਹਨੂੰ ਡਿਊਰੈਂਟ ਲਾਈਨ ਕਿਹਾ ਜਾਂਦਾ ਜਾਂ ਦੂਜੇ, ਉਹਦੀ ਜੇ ਤੁਸੀਂ ਪਲੈਨਿੰਗ ਦੇਖੋਗੇ, ਈਵਨ ਜ਼ਾਹਿਦਾਨ ਜਿੱਥੋਂ ਤੱਕ ਈਰਾਨ ਦੇ ਵਿੱਚ ਜਿੱਥੋਂ ਤੱਕ ਰੇਲਵੇ ਲਾਈਨ ਜਾਂਦੀ ਹੈ ਜਾਂ ਦੂਜਾ, ਇਹ ਇਨਫੈਕਟ ਅਫਗਾਨਿਸਤਾਨ ਨੂੰ ਜਿਹੜਾ ਰਸ਼ੀਆ ਨੂੰ ਰੋਕਣ ਦੇ ਲਈ ਅਫਗਾਨਿਸਤਾਨ ਔਰ ਸਿੱਖ ਰਾਜ ਦੇ ਵਿਚਾਲੇ ਇਹ ਬਾਰਡਰ ਖੜਾ ਕੀਤਾ ਗਿਆ ਸੀ। ਸੋ ਮੈਂ ਸਮਝਦਾ ਵੀ ਸਾਡੀ ਕੋਈ ਕਣਕ ਜਾਂ ਆਲੂ ਜਾਂ ਝੋਨਾ ਤਾਂ ਇਹਨਾਂ ਨੇ ਲੈਣਾ ਨਹੀਂ ਹੈਗਾ। ਅਸੀਂ ਸਾਡੇ ਕੋਲ ਹਾਲ ਦੀ ਘੜੀ ਕੁਛ ਐਸਾ ਵੀ ਨਹੀਂ ਹੈ ਕੋਈ ਰੇਅਰ। ਹਾਂ, ਤੁਸੀਂ ਕਸ਼ਮੀਰ ਦੀ ਦਿਲਚਸਪੀ ਦੀ ਗੱਲ ਕੀਤੀ ਸੀ ਕਿ ਇਨਸਾਈਡਰ ਨੇ ਮੈਨੂੰ ਕਿਹਾ ਕਿ ਜੀ ਇਹਨਾਂ ਦੇ ਸੈਟੇਲਾਈਟ ਇਮੇजेस ਔਰ ਕੁਛ ਇਨਸਾਈਡ ਚੋਂ ਇਹ ਹੈ ਵੀ ਕਸ਼ਮੀਰ ਦੇ ਵਿੱਚ ਵੀ ਕੋਈ ਰੇਅਰ ਅਰਥ ਮੈਟੀਰੀਅਲ ਲੋਕੇਟ ਕੀਤੇ ਗਏ ਨੇ ਜਾਂ ਜੋ ਵੀ ਇਹਨਾਂ ਦਾ ਕੋਈ ਸੋਰਸ ਹੋਏਗਾ। ਸੋ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਜਿਵੇਂ ਕਦੇ ਆਇਲ ਵੱਡਾ ਰੀਜ਼ਨ ਸੀ, ਰੇਅਰ ਅਰਥ ਮੈਟੀਰੀਅਲ ਵੀ ਇੱਕ ਰੀਜ਼ਨ ਹੈ। ਔਰ ਸਿੱਖ ਫੈਕਟਰ ਜਿਹੜਾ, ਕਿਉਂਕਿ ਇਹਦੀ ਇੱਕ ਆਪਣੀ ਅਹਿਮੀਅਤ ਹੈ ਜੰਗੀ ਤੌਰ ਤੇ ਅਮਰੀਕਨ ਜਰਨੈਲਾਂ ਨੂੰ ਜਿਨ੍ਹਾਂ ਦੀ ਟ੍ਰੇਨਿੰਗ ਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੀ ਪੂਰੀ ਹਿਸਟਰੀ ਹੁੰਦੀ ਹੈ ਔਰ ਉਹਦੇ 'ਚ ਡਾਇਰੈਕਟਲੀ ਤਾਂ ਕਿਤੇ ਬਹੁਤਾ ਨਹੀਂ, ਲੇਕਿਨ ਕੁਝ ਫਰੰਟਸ ਦੇ ਉੱਤੇ ਅਮਰੀਕਨ ਸੋਲਜਰਸ ਦੇ ਨਾਲ, ਭਾਵੇਂ ਉਹ ਬਰਮਾ ਫਰੰਟ ਸੀ ਜਾਂ ਜੇ ਅਸੀਂ ਆਸਟ੍ਰੇਲੀਆ ਜਾਂ ਦੂਜੇ ਦੀ ਗੱਲ ਕਰੀਏ ਤੇ ਗੈਲੀਪੋਲੀ ਦੀ ਜੰਗ ਸੀ 1917-18 ਦੀ, ਆਟੋਮਨ ਅੰਪਾਇਰ ਜਿੱਥੇ ਸਿੱਖਾਂ ਨੇ ਫਾਈਟ ਕੀਤੀ ਹੋਈ ਹੈ। ਸੋ ਇਹਨਾਂ ਨੂੰ ਇਹ ਕੋਈ ਭੁਲੇਖਾ ਨਹੀਂ ਹੈ ਵੀ ਸਿੱਖਾਂ ਦਾ ਜੰਗੀ ਪੋਟੈਂਸ਼ੀਅਲ ਕੀ ਹੈ। ਔਰ ਡਾਇਸਪੋਰਾ 'ਚ ਸਿੱਖਾਂ ਦੀ ਆਮਦ ਦੇ ਨਾਲ ਜਿਹੜੀ ਸਾਡੀ ਸੌਫਟ ਪਾਵਰ ਹੈ, ਜਿਹੜੀ ਕੋਵਿਡ-19 ਦੇ ਦੌਰਾਨ ਵੀ ਸਾਹਮਣੇ ਆਈ। ਔਰ ਇਸ ਸਾਰੇ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਦੇਖੋ, ਇੱਕ ਗੱਲ ਤਾਂ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਮੈਂ ਕੋਈ ਬਹੁਤ ਹਾਈਲੀ ਆਪਟੀਮਿਜ਼ਮ ਦੇ ਨਾਲ ਇਸ ਕਨਵਰਸੇਸ਼ਨ ਨੂੰ ਐਂਡ ਨਹੀਂ ਕਰਨਾ ਚਾਹੁੰਦਾ ਕਿ ਜੀ ਇਹਨਾਂ ਨੇ ਸਾਨੂੰ ਬਣਾ ਕੇ ਦੇ ਦੇਣਾ। ਉਹ ਸਾਨੂੰ ਆਪਣੇ ਗੁਰੂ ਦੇ ਫਰਮਾਨ ਦੇ ਉੱਤੇ ਹੀ ਈਮਾਨ ਲਿਆਉਣ ਦੀ ਲੋੜ ਹੈ ਔਰ ਉਹਦੇ ਲਈ ਕੰਮ ਕਰਨ ਦੀ ਲੋੜ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੁਹਾਨੂੰ ਖੁਦ ਹੀ ਕਰਨਾ ਪੈਂਦਾ। ਪਰ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਜੀਓ ਪੋਲਿਟਿਕਸ ਦਾ ਹੋਣ, ਇਕਨੋਮਿਕ ਪੋਲਿਟਿਕਸ ਹੋਏ ਔਰ ਓਵਰਆਲ ਜਿਹੜੀ ਪੋਲਰਾਈਜੇਸ਼ਨ ਔਰ ਇੰਡੀਆ ਦਾ ਜਿਹੜਾ ਥੱਲਾ ਲੱਗਣਾ ਹੋਏ, ਉਹਦੇ 'ਚ ਔਰ ਸਿੱਖ ਫੈਕਟਰ ਦੀ ਜਿਹੜੀ ਥੋੜ੍ਹੀ ਬਹੁਤ ਅਹਿਮੀਅਤ ਹੈ ਉਸ ਨੂੰ ਦੇਖਦੇ ਹਾਂ। ਅਸੀਂ ਸਮਝਦੇ ਹਾਂ ਕਿ ਜੇ ਅਸੀਂ ਸਿਆਣਪ ਤੋਂ ਕੰਮ ਲਵਾਂਗੇ, ਇੱਕ ਓਪਰਚੁਨਿਟੀ ਸਾਡੇ ਰਾਹ ਦੇ ਵਿੱਚ ਜ਼ਰੂਰ ਆਉਣ ਵਾਲੀ ਹੈ। ਕੁਛ ਹੱਦ ਤੱਕ ਉਹਦੀਆਂ ਇੰਡੀਕੇਸ਼ਨਸ ਨੇ ਔਰ ਉਹਨੂੰ ਅਵੇਲ ਕਰਨਾ, ਔਰ ਉਹਦੇ 'ਚ ਡਾਇਸਪੋਰਾ ਸਿੱਖਾਂ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਸਿਰ ਜੋੜ ਕੇ ਬੈਠ ਕੇ ਉਸ ਕਿਸਮ ਦੀ ਲੀਡਰਸ਼ਿਪ ਐਮਰਜ ਕਰਨ। ਪੰਜਾਬ ਦੇ ਵਿੱਚ ਤਾਂ ਉਹੀ ਕੁਛ ਰਹਿਣਾ, ਕਦੇ ਮਜੀਠੀਆ ਆ ਗਿਆ, ਕਦੇ ਗੜਗੱਜ ਆ ਗਿਆ, ਕਦੇ ਕੋਈ ਹੋਰ ਆ ਗਿਆ, ਉਹਨਾਂ ਬਿਆਨਾਂ 'ਚ ਹੀ ਉਹਨਾਂ ਨੇ ਉਲਝਾ ਕੇ ਜਾਂ ਦੂਸਰਾ ਰੱਖਣਾ। ਪਰ ਇਹ ਡਾਇਸਪੋਰਾ ਸਿੱਖਾਂ ਨੂੰ ਚਾਹੀਦਾ ਹੈ ਕਿ ਅਸੀਂ ਇਸ ਲੈਵਲ ਤੇ ਸੋਚਣਾ ਸ਼ੁਰੂ ਕਰੀਏ, ਇਸ ਲੈਵਲ ਦੀ ਸਾਡੀ ਸੂਝ-ਬੂਝ ਹੋਏ ਜਿੱਥੇ ਕਿ ਉਸ ਓਪਰਚੁਨਿਟੀ ਨੂੰ, ਜਦੋਂ ਕਿ ਇਹਨਾਂ ਦੇ ਵੀ ਦੇਖੋ ਇਨ ਦਾ ਐਂਡ ਆਫ ਜੇ ਤੁਸੀਂ ਕਨਵਰਸੇਸ਼ਨ ਇਹ ਕਹੋ ਕਿ ਕੋਈ ਵੀ ਪੱਕਾ ਨਾ ਦੋਸਤ ਹੁੰਦਾ ਨਾ ਦੁਸ਼ਮਣ ਹੁੰਦਾ ਪੋਲਿਟਿਕਸ ਦੇ ਵਿੱਚ, ਪੱਕੇ ਇੰਟਰਸਟ ਹੁੰਦੇ ਨੇ। ਔਰ ਇਸ ਵੇਲੇ ਜੇ ਕੱਲ ਤੱਕ, ਅੱਜ ਤੋਂ 6 ਮਹੀਨੇ ਪਹਿਲਾਂ ਤੱਕ ਟਰੰਪ ਦੇ ਪਹਿਲੇ ਦੌਰ ਵੇਲੇ ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ, ਇਹ ਕੁਝ ਚੱਲ ਰਿਹਾ ਸੀ ਤੇ ਹੁਣ 6 ਮਹੀਨੇ 5 ਮਹੀਨੇ ਹੋ ਗਏ ਨੇ ਸਹੁੰ ਚੁੱਕਿਆ ਟਰੰਪ ਨੂੰ। ਰੋਜ਼ ਜੁੱਤੀਆਂ ਇੰਡੀਆ ਨੂੰ ਫਿਰਦੀਆਂ ਨੇ ਕਿਸੇ ਨਾ ਕਿਸੇ ਹਵਾਲੇ ਨਾਲ। ਇਹਦੇ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਸੀਂ ਵੀ ਕਿਸੇ ਤੇ ਬੇਮਤਲਬ ਕਾਊਂਟ ਕਰਕੇ ਨਾ ਬੈਠੀਏ, ਪਰ ਸਾਡੀ ਅਹਿਮੀਅਤ ਦਾ ਅਹਿਸਾਸ, ਔਰ ਮੈਨੂੰ ਲੱਗਦਾ ਹੈ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ, ਜਿਹੜਾ ਉਹਨਾਂ ਨੇ ਕਦੇ ਸਿੱਖ ਫੈਕਟਰ ਨੂੰ ਬਹੁਤ ਸੀਰੀਅਸਲੀ ਨਹੀਂ ਸੀ ਲਿਆ ਉਸ ਲੈਵਲ ਦੇ ਉੱਤੇ। ਚਲੋ ਜਿਹੜਾ ਆਵਾਮ ਦੀ ਗੁੱਡਵਿਲ ਹੈ ਉਹ ਤਾਂ ਹਮੇਸ਼ਾ ਹੀ ਐਗਜ਼ਿਸਟ ਕਰਦੀ ਰਹੀ ਹੈ ਪੋਸਟ 47, ਪਰ ਮੈਨੂੰ ਲੱਗਦਾ ਵੀ ਈਵਨ ਪਾਕਿਸਤਾਨ ਦੇ ਵੀ ਮਿਲਟਰੀ ਟ੍ਰੈਜੈਕਟਰੀ ਦੇ ਉੱਤੇ ਸਿੱਖ ਫੈਕਟਰ ਦੀ ਅਹਿਮੀਅਤ ਇਸ 4 ਰੋਜ਼ਾ ਕਨਫਰੰਟੇਸ਼ਨ ਦੇ ਦੌਰਾਨ ਸਾਹਮਣੇ ਆਈ ਹੈ। ਤੇ ਹੋਪਫੁਲੀ ਉਹਨਾਂ ਨੂੰ ਤੇ ਵੀ ਗੁੱਡ ਸੈਂਸ ਪ੍ਰੀਵੇਲ ਹੋਏ ਔਰ ਖਾਸ ਤੌਰ ਤੇ ਸਿੱਖ ਕੌਮ ਇਹ ਸਮਝੇ ਕਿ ਭਾਈ ਬਿਨਾਂ ਨੇਸ਼ਨ ਤੋਂ ਕੌਮਾਂ ਸਰਵਾਈਵ ਨਹੀਂ ਕਰਦੀਆਂ, ਕਲਚਰ ਰੁੜ ਜਾਂਦੇ ਨੇ। ਹਿਸਟਰੀ ਇਸ ਗੱਲ ਦੀ ਜਾਮਨ ਹੈ ਕਿ ਭਾਵੇਂ ਤੁਸੀਂ ਕਿਸੇ ਪਾਸਿਓਂ ਵੀ ਦੇਖ ਲਓ ਇਸ ਫੈਕਟਰ ਨੂੰ, ਕਿ ਹਰ ਸਿਚੁਏਸ਼ਨ ਜਿਹੜੀ ਹੈ ਉਹ ਤੁਹਾਡਾ ਆਪਣਾ ਮੁਲਕ ਹੋਣਾ। ਸਿੱਖਾਂ ਨੂੰ ਤਾਂ ਹੁਣ 41 ਸਾਲ ਭਾਰਤੀ ਸਟੇਟ ਦੇ ਜ਼ੁਲਮਾਂ ਨੂੰ ਬਰਦਾਸ਼ਤ ਕਰਨ ਤੋਂ ਬਾਅਦ ਜੇ ਕਿਸੇ ਸਿੱਖ ਨੂੰ ਵੀ ਇਹ ਸਮਝਾਉਣਾ ਪਏ ਕਿ ਵੀ ਖਾਲਿਸਤਾਨ ਦੀ ਲੋੜ ਕਿਉਂ ਹੈ, ਤਾਂ ਮੈਨੂੰ ਲੱਗਦਾ ਉਹ ਵੇਸਟ ਆਫ ਟਾਈਮ ਹੀ ਹੋਏਗਾ।
ਜੇ ਹਕੀਕਤ 'ਚ ਉਹ ਦੇਖ ਕੇ ਸਮਝ ਨਹੀਂ ਸਕਦਾ ਹੈ, ਤਾਂ ਉਹਨੂੰ ਕੋਈ ਸਮਝਾ ਨਹੀਂ ਸਕਦਾ। ਪਰ ਇਸ ਓਪਰਚੁਨਿਟੀ ਨੂੰ ਅਵੇਲ ਵੀ ਕਰੀਏ। ਇਹ ਨਾ ਹੋਏ ਵੀ ਸਾਡੇ ਤੇ ਕੱਲ ਨੂੰ ਹਿਸਟਰੀ ਇਹ ਫਤਵਾ ਦੇ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਮੈਨੂੰ ਲੱਗਦਾ ਹੈ ਵੀ ਇੱਕ ਮੌਕਾ ਜਿਹੜਾ ਸਾਡੇ ਲਈ ਬਹੁਤ ਜਲਦੀ ਬਣ ਰਿਹਾ। ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਮਤਲਬ ਜਿਹੜੇ 4 ਸਵਾਲ ਸੀ ਉਹਨਾਂ ਦਾ ਬੜਾ ਇੱਕ ਡੀਪ ਐਨਾਲਿਸਿਸ ਬੜੇ ਥੋੜ੍ਹੇ ਸਮੇਂ 'ਚ ਕੀਤਾ। ਸਵਾਲ ਇਹ ਵੱਡੇ ਆ, ਅਤੇ ਜਿਵੇਂ ਤੁਸੀਂ ਆਖਰੀ ਸਵਾਲ ਦੇ ਜਵਾਬ 'ਚ ਕਿਹਾ ਕਿ ਸਿਆਸਤ ਜਿਹੜੀ ਆ ਜਾਂ ਖਾਸ ਤੌਰ 'ਤੇ ਜਿਹੜੀ ਡਿਪਲੋਮੇਸੀ ਆ ਉਹਦੇ 'ਚ ਸਿੱਖਾਂ ਨੂੰ ਬਹੁਤ ਜ਼ਿਆਦਾ ਮਹਾਰਤ ਹਾਸਲ ਕਰਨ ਦੀ ਲੋੜ ਆ, ਤਾਂ ਹੀ ਜਿਹੜਾ ਇਹ ਮੌਕਾ ਬਣ ਰਿਹਾ ਆ ਇਹਨੂੰ ਕਿਸੇ ਜਿੱਤ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਉਹਦੀ ਉਦਾਹਰਨ ਵੀ ਤੁਸੀਂ ਦਿੱਤੀ ਕਿ ਉਹੀ ਜਿਹੜਾ ਨਰਿੰਦਰ ਮੋਦੀ ਜੋ ਕੁਝ ਸਮਾਂ ਪਹਿਲਾਂ ਕਹਿ ਰਿਹਾ ਸੀ ਕਿ ਅਬ ਕੀ ਬਾਰ ਟਰੰਪ ਸਰਕਾਰ, ਅਤੇ ਹੁਣ ਜਦੋਂ ਕੈਨੇਡਾ G7 ਵਾਸਤੇ ਆਇਆ ਅਤੇ ਖਬਰਾਂ ਲੱਗੀਆਂ ਕਿ ਟਰੰਪ ਨੇ ਭਾਵੇਂ ਛੇਤੀ ਆਉਣਾ ਸੀ ਉੱਥੋਂ, ਅਤੇ ਉਹਨਾਂ ਮੋਦੀ ਨੂੰ ਕਿਹਾ ਵੀ ਆ ਰੋਟੀ ਖਿਲਾਉਂਦੇ ਆ ਤੈਨੂੰ ਵਾਈਟ ਹਾਊਸ ਆ, ਅਤੇ ਮੋਦੀ ਕਹਿੰਦੇ ਉੱਥੋਂ ਸਤਿ ਸ਼੍ਰੀ ਅਕਾਲ ਬੁਲਾਤੀ ਵੀ ਮੈਂ ਨਹੀਂ ਆਉਂਦਾ। ਮਤਲਬ ਵੀ ਇਹ ਜਿਹੜੀ ਮਤਲਬ ਤੁਸੀਂ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ ਤੇ ਤਾਂ ਨਹੀਂ ਬਿਲਕੁਲ ਤੁਸੀਂ ਠੀਕ ਕਿਹਾ। ਉਹਦਾ ਰੀਜ਼ਨ ਜਦੋਂ ਬਾਅਦ 2 ਦਿਨ ਬਾਅਦ ਆਇਆ ਕਿ ਵੀ ਪਾਕਿਸਤਾਨੀ ਫੌਜ ਦੇ ਚੀਫ ਔਰ ਫੀਲਡ ਮਾਰਸ਼ਲ ਮੁਨੀਰ ਸਾਹਿਬ ਨੂੰ ਲੰਚ ਤੇ ਸੱਦਿਆ, ਤੇ ਬਹੁਤਿਆਂ ਨੇ ਕਿਹਾ ਕਿ ਵੀ ਉਹਨਾਂ ਨੇ ਮੋਦੀ ਨੂੰ ਸਾਹਮਣੇ ਬਿਠਾ ਕੇ ਜਿਹੜਾ ਉਹ ਆਪਣੀਆਂ ਗੱਲਾਂ ਮਨਵਾਉਣੀਆਂ ਸੀ। ਸੋ ਇਹ ਆਪਣੇ ਆਪ ਦੇ ਵਿੱਚ ਦੇਖੋ, ਇਹ ਹਾਲਾਤ ਬਦਲਦੇ ਰਹਿੰਦੇ ਨੇ ਸਿਆਸਤ ਦੇ ਵਿੱਚ, ਸਿਚੁਏਸ਼ਨਸ, ਇੰਟਰਸਟ ਇਹ ਆਪਣੇ ਆਪ 'ਚ ਅਹਿਮੀਅਤ ਵਾਲੇ ਹੁੰਦੇ ਨੇ। ਔਰ ਇਸ ਵੇਲੇ ਜਿਹੜਾ ਔਰ ਜਿਸ ਕਿਸਮ ਦਾ ਭਾਰਤ ਦਾ ਰਵੱਈਆ, ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਚਾਣਕਿਆ ਨੀਤੀ ਦੇ ਮਾਹਰ ਹੈ, ਅਸੀਂ ਸਾਮ ਦਾਮ ਦੰਡ ਭੇਜਦੇ ਹਥਿਆਰ ਜਿਹੜੇ ਆ ਉਹ ਬੜੀ ਕਾਮਯਾਬੀ ਨਾਲ ਇਸਤੇਮਾਲ ਕਰਦੇ ਹਾਂ। ਪਰ ਇਨ ਦਾ ਐਂਡ ਆਫ ਦਾ ਡੇ ਅਮਰੀਕਾ ਦੇ ਹੈਨਰੀ ਕਿਸਿੰਜਰ ਦੀ ਲਾਈਨ ਹੀ ਹੈ, ਹਾਲਾਂਕਿ ਉਹਨੇ ਨੈਗੇਟਿਵ ਟੋਨ ਵੀ ਲਈ ਜਾ ਸਕਦੀ ਹੈ। ਉਹਨੇ ਕਿਹਾ ਵੀ ਸਾਡੇ ਨਾਲ ਦੁਸ਼ਮਣੀ ਬਹੁਤ ਮਾੜੀ ਚੀਜ਼ ਹੈ, ਪਰ ਸਾਡੇ ਨਾਲ ਦੋਸਤੀ ਉਸ ਤੋਂ ਵੀ ਮਾੜੀ ਹੈ। ਸੋ ਹੁਣ ਮੋਦੀ ਔਰ ਦੂਜੇ ਜਿਹੜੇ ਨੇ ਉਹ ਦੋਸਤੀ ਦਾ ਮੁੱਲ ਪੁਗਾ ਰਹੇ ਨੇ। ਬਿਲਕੁਲ ਜੀ, ਕਿਸਿੰਜਰ ਨੂੰ ਵੀ ਯਾਦ ਕਰ ਰਹੇ ਹੋਣਗੇ। ਤੇ ਪਰ ਸਿੱਖਾਂ ਦੇ ਲਈ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਇਸ ਪ੍ਰੋਗਰਾਮ ਦੇ ਐਂਡ 'ਚ, ਕਿ ਸਿੱਖ ਨੌਜਵਾਨ ਜੋ ਸਾਨੂੰ ਦੁਨੀਆ ਭਰ ਦੇ ਵਿੱਚ ਸੁਣ ਰਹੇ ਆ ਤੇ ਜਾਂ ਹੋਰ ਸਿੱਖ ਸੰਗਤਾਂ, ਕਿ ਅਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੀਏ ਕਿ ਅਸੀਂ ਡਾਕਟਰ ਸਾਹਿਬ ਨੇ ਜਿਹੜਾ ਹੋਈ ਕਿਹਾ ਵੀ ਗਲਤੀ ਕਰਨ ਦਾ ਇਹ ਨਾ ਹੋਵੇ ਕਿ ਹਰ ਮੌਕਾ ਅਸੀਂ ਕੋਈ ਵੀ ਮੌਕਾ ਨਹੀਂ ਖਿਜਾਉਂਦੇ ਆ। ਤਾਂ ਇਸ ਕਰਕੇ ਜਿਹੜੇ ਆਪਣੇ ਰੀਸੋਰਸਿਸ ਨੇ, ਜਿਹੜੀ ਆਪਣੀ ਸਮਰੱਥਾ ਆ ਪੰਥ ਦੀ, ਉਹਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲਾਇਆ ਜਾਵੇ। ਤੇ ਖਾਸ ਤੌਰ 'ਤੇ ਜਿਹੜੀ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਮੈਚਿਓਰ ਸਿੱਖ ਲੀਡਰਸ਼ਿਪ ਆ, ਉਹ ਭਾਵੇਂ ਪੰਜਾਬ ਦੇ ਵਿੱਚ ਨੌਜਵਾਨ ਹੋਣ, ਭਾਵੇਂ ਡਾਇਸਪੋਰਾ ਦੇ ਵਿੱਚ ਹੋਣ, ਉਹਨਾਂ ਨੂੰ ਫਰੰਟ ਦੇ ਉੱਤੇ ਲਿਆਂਦਾ ਜਾਵੇ ਅਤੇ ਇੱਕ ਜਿਹੜੀ ਮੈਚਿਓਰ ਸਿੱਖ ਲੀਡਰਸ਼ਿਪ ਆ ਉਹ ਆਉਣ ਵਾਲੇ ਮੌਕੇ ਨੂੰ ਜਿੱਤ ਦੇ ਵਿੱਚ ਬਦਲਣ ਦੇ ਲਈ ਜਿਹੜੀ ਆ ਤਿਆਰ ਕੀਤੀ ਜਾਵੇ। ਅਤੇ ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫੇਰ ਤੋਂ ਧੰਨਵਾਦ ਇਸ ਗੱਲਬਾਤ ਵਿੱਚ ਜੁੜਨ ਦੇ ਲਈ। ਇਹ ਦੁਨੀਆ ਭਰ ਦੇ ਵਿੱਚ TV84 ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਖਾਸ ਤੌਰ 'ਤੇ ਧੰਨਵਾਦ ਕਰਦਾ। ਅਤੇ ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਦੀ ਆਵਾਜ਼ ਲਗਾਤਾਰ, ਭਾਵੇਂ ਕਿਉਂਕਿ ਸੱਚ ਬੋਲਣ ਕਰਕੇ ਲਗਾਤਾਰ ਸਾਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਰੈਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਤੁਹਾਡੀ ਸਪੋਰਟ ਦੇ ਨਾਲ ਹਰ ਮਹੀਨੇ ਲਗਭਗ ਮਿਲੀਅਨਸ ਦੇ ਵਿੱਚ ਜਿਹੜੇ ਦਰਸ਼ਕ ਆ ਉਹ TV84 ਦੇ ਇਹਨਾਂ ਪੋਲੀਟੀਕਲ ਪ੍ਰੋਗਰਾਮਸ ਨੂੰ ਜਿਹੜੇ ਆ ਦੇਖਦੇ ਆ। ਜਿੱਥੇ ਅੱਜ ਦੁਨੀਆ ਦੇ ਵਿੱਚ ਹਾਸ ਰਸ ਜਾਂ ਨਾਚ ਜਿਹੜਾ ਆ ਉਹ ਜਿਹੜਾ ਜ਼ਿਆਦਾ ਪ੍ਰਵੇਲ ਕਰ ਰਿਹਾ ਆ, ਜਿੱਥੇ ਸੋਸ਼ਲ ਮੀਡੀਆ ਹੋਵੇ, ਪਰ ਉੱਥੇ ਇੰਨੀ ਜਿਹੜੀ ਡੀਪ ਡਿਸਕਸ਼ਨ ਆ ਉਹਦੇ ਇੰਨੇ ਵੱਡੇ ਪੱਧਰ 'ਤੇ ਵਿਊਅਰਸ਼ਿਪ ਦਾ ਹੋਣਾ ਉਹ ਜ਼ਰੂਰੀ ਇਹ ਬਣ ਜਾਂਦਾ ਹੈ ਕਿ ਹੁਣ ਜਿਹੜੇ ਸਿੱਖ ਆ ਉਹ ਇਹੋ ਜਿਹੇ ਅਦਾਰਿਆਂ ਨੂੰ ਜਿਹੜਾ ਆ ਹੋਰ ਜ਼ਿਆਦਾ ਤਕੜਾ ਕਰਨ, ਤਾਂ ਕਿ ਜਿਹੜਾ ਸਿੱਖ ਨੈਰੇਟਿਵ ਆ ਉਹ ਇੰਡੀਆ ਦੀ ਜਿਹੜੀ ਇਹ ਪ੍ਰੋਪੇਗੈਂਡਾ ਵਾਰ ਆ ਉਹਦਾ ਜਵਾਬ ਦੇ ਸਕੇ। ਅਤੇ ਤੁਸੀਂ TV84 ਦੀ ਸਪੋਰਟ ਡੋਨੇਸ਼ਨਸ ਦੇ ਰਾਹੀਂ, TV84 ਦੇ ਪ੍ਰੋਗਰਾਮਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਕੇ, ਜਾਂ ਹੋਰ ਜਿਸ ਵੀ ਤਰੀਕੇ ਦੇ ਨਾਲ ਤੁਸੀਂ TV84 ਦੀ ਸਪੋਰਟ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ। ਅਤੇ ਸਾਡੇ ਜਿਹੜੇ ਇਸ ਤੋਂ ਬਾਅਦ ਜਿਹੜੇ ਨੰਬਰ ਆ ਸਕਰੀਨ ਦੇ ਉੱਤੇ ਸ਼ੋਅ ਹੋਣਗੇ, ਅਤੇ ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਅਤੇ ਜਾਂ ਫਿਰ ਜਿਹੜਾ ਸਾਡਾ ਐਡਰੈਸ ਆ ਉਹਦੇ ਉੱਤੇ ਜਿਹੜੇ ਆ ਆਪਣੇ ਟੈਕਸ ਭੇਜ ਕੇ ਜਿਹੜਾ ਆ TV84 ਦੀ ਸਪੋਰਟ ਕਰ ਸਕਦੇ ਹੋ। ਅਤੇ ਇੱਕ ਵਾਰ ਫਿਰ ਤੋਂ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ 'ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।